रिटायर सूबेदार मोहम्मद शरीफ खान तमगा जुरत। एक भोपू सिंह याद है जी मैनू, जो मज़ारा था। 4 बजे जिदा साढ़े जिमींदार कोई खूह जोड़ के या हल जोड़ के गए तो अगे फायरिंग शुरू हो गई। वो वापस आ गए, चारों तरफ फायर होंदी रही, पिंड मुकाबला चारों तरफ करता रहा पूरा दिन। याद है जी मेरे बिल्कुल नक्शा दिमाग च बैठा है। जिन्हों शुमाल की तरफ माखा पत्ती, मशरक की तरफ हेता पत्ती हमजा और मगरब की तरफ पाना पत्ती थी। और मेरे मस्जिदा भी याद आ, मेरे गलियाँ भी याद आ जिथे राजपुरा बहादुरगढ़ का किला, उत्थे साडा कैंप बना दिता जी। बाफाज तो सानू उत्थे कैंप च पहुँचाया उन्होंने। जी अस्सलाम वालेकुम दोस्तों, मैं नासिर ढिल्लों। ਤੁਸੀਂ ਇਸ ਵੇਲੇ ਜੁੜੇ ਹੋ ਸਾਡੇ ਨਾਲ ਪੰਜਾਬੀ ਲਹਿਰ YouTube ਚੈਨਲ, ਉਹਦੇ ਨਾਲ ਤੁਸੀਂ ਸਾਨੂੰ ਪੰਜਾਬੀ ਲਹਿਰ Facebook ਪੇਜ ਤੇ ਵੇਖ ਸਕਦੇ ਹੋ। ਜੇ ਗੱਲ ਕਰਦੇ ਹਾਂ ਸਾਂਝਾਂ ਦੀ ਦਾਸਤਾਨ, ਫਿਰ ਵਿਛੋੜੇ ਦੀ ਦਾਸਤਾਨ, ਪੰਜਾਬ ਦੀ ਜਦੋਂ ਵੰਡ ਹੋਈ ਉਸ ਤੋਂ ਪਹਿਲਾਂ ਦੀਆਂ ਕਹਾਣੀਆਂ ਤੁਹਾਡੇ ਰੂਬਰੂ ਲੈ ਕੇ ਆਈ ਦੀਆਂ, ਉਹਨਾਂ ਰੂਹਾਂ ਨੂੰ, ਉਹਨਾਂ ਲੋਕਾਂ ਨੂੰ ਤੁਹਾਡੇ ਰੂਬਰੂ ਕਰਾਈਦਾ ਜਿਨ੍ਹਾਂ ਨੇ ਉਜਾੜੇ ਵੇਖੇ, ਪਹਿਲਾਂ ਦੀਆਂ ਸਾਂਝਾਂ ਵੇਖੀਆਂ, ਬਾਅਦ 'ਚ ਵਿਛੋੜੇ ਵੇਖੇ। ਉਹਨਾਂ ਦੀਆਂ ਕਹਾਣੀਆਂ, ਉਹ ਕਹਾਣੀਆਂ, ਉਹ ਅਨਮੁੱਲੀਆਂ ਕਹਾਣੀਆਂ ਜਿਹੜੀਆਂ ਤੁਹਾਨੂੰ ਕਿਸੇ ਕਿਤਾਬ 'ਚੋਂ ਨਹੀਂ ਪੜ੍ਹਨ ਨੂੰ ਮਿਲਣਗੀਆਂ। ਇਹ ਜਿੰਦੀਆਂ ਜਾਗਦੀਆਂ ਆਪ ਉਹ ਕਹਾਣੀਆਂ, ਹਿਸਟਰੀ, ਤਾਰੀਖ ਹੈ ਜਿਹੜੀ ਸਾਨੂੰ ਕੋਈ ਤੋਂ ਨਹੀਂ ਪੜ੍ਹਨ ਵਾਸਤੇ ਮਿਲਦੀ। ਸੋ ਇਹਨਾਂ ਸੱਚੀਆਂ ਕਹਾਣੀਆਂ ਨੂੰ ਜਿਹੜੇ ਲੋਕ ਇਹਨਾਂ ਨੂੰ ਇੰਟਰਸਟ ਰੱਖਦੇ, ਸਾਡੇ ਨਾਲ ਜੁੜੇ, ਉਹਨਾਂ ਦਾ ਦਿਲ ਮੋਹ ਲੈਂਦੇ ਇਹਨਾਂ ਦੀਆਂ ਉਹ ਗੱਲਾਂ ਕਿ ਪਹਿਲਾਂ ਕਿਸ ਤਰ੍ਹਾਂ ਦੀਆਂ ਸਾਂਝਾਂ ਸੀ, ਕਿਸ ਤਰ੍ਹਾਂ ਲੋਕ ਵਸਦੇ ਸੀ, ਕਿਵੇਂ ਹਿੰਦੂ, ਸਿੱਖ, ਮੁਸਲਮਾਨ ਸਾਰੇ ਇਕੱਠੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਉਦੋਂ ਦਾ ਕੀ ਮਾਹੌਲ ਸੀ, ਕਿਸ ਤਰ੍ਹਾਂ ਲੋਕ ਵਰਤਾਅ ਕਰਦੇ ਸੀ ਇੱਕ ਦੂਜੇ ਦਾ। ਬਾਅਦ 'ਚ ਕੀ ਹੋਇਆ, ਉਹਨਾਂ ਮੁਹਰਕਾਤ ਨੂੰ, ਉਹਨਾਂ ਗੱਲਾਂ 'ਤੇ ਰੋਸ਼ਨੀ ਪਾਉਣ ਵਾਸਤੇ ਇਹਨਾਂ ਨਾਲ ਗੱਲਬਾਤ ਕਰੀ ਦੀ ਹੈ ਵੀ ਪਹਿਲਾਂ ਦੀਆਂ ਸਾਂਝਾਂ ਨੂੰ ਕੀ ਨਜ਼ਰ ਲੱਗੀ ਕਿ ਇੱਕੋ ਵਾਰੀ ਇੱਕ ਦੂਜੇ ਦੇ ਜਾਨ ਦੇ ਦੁਸ਼ਮਣ ਬਣ ਗਏ, ਅਤੇ ਹੁਣ ਕੀ ਹਾਲਾਤ ਨੇ, ਹੁਣ ਕੀ ਮਾਹੌਲ ਨੇ। ਸਾਰੀ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ। ਸਾਡੇ ਨਾਲ ਨੇ ਸੂਬੇਦਾਰ ਸ਼ਰੀਫ ਸਾਹਿਬ, ਇਹਨਾਂ ਕੋਲ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਜ਼ਬਾਨੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਵਰਹਮਤੁਲਾਹਿ ਵਬਰਕਾਤੁਹ। ਹਾਸ਼ਮ, ਨਾਂ ਤੁਹਾਡਾ ਪੂਰਾ ਦੱਸ ਦਿਓ। ਮੇਰਾ ਨਾਂ ਜੀ ਹਾਜੀ ਰਿਟਾਇਰ ਸੂਬੇਦਾਰ ਮੁਹੰਮਦ ਸ਼ਰੀਫ ਖਾਨ ਤਮਗਾ ਜੁਰਤ। ਤਮਗਾ ਜੁਰਤ, ਤਮਗਾ ਜੁਰਤ ਮਿਲਿਆ ਤੁਹਾਨੂੰ? ਤਮਗਾ ਜੁਰਤ ਮਿਲਿਆ ਜੀ। ਅੱਛਾ ਅੱਛਾ। ਅਤੇ ਕਿੰਨੀ ਉਮਰ ਕਿੰਨੀ ਤੁਹਾਡੀ? ਤਕਰੀਬਨ 104 ਸਾਲ ਤੱਕ। 1917 ਦੀ ਪੈਦਾਇਸ਼ ਹੈ ਜੀ ਮੇਰੀ। 1917 ਦੀ? ਹਾਂਜੀ। ਅੱਛਾ ਬਜ਼ੁਰਗ, ਇਹ ਦੱਸ ਦਿਓ ਵੀ ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ? ਨਵਾਬ ਖਾਨ ਜੀ। ਨਵਾਬ ਖਾਨ। ਅਤੇ ਤੁਹਾਡੀ ਬਰਾਦਰੀ ਗੋਤ, ਕਿਉਂਕਿ ਬਰਾਦਰੀ ਗੋਤ ਇਸ ਤੋਂ ਪੁੱਛੀਦਾ ਕਿ ਉਹ ਫਿਰ ਜਿਹੜੇ ਲੋਕ ਉੱਧਰ ਵੇਖਦੇ ਨੇ ਉਹਨਾਂ ਨੂੰ ਪਛਾਣਨ 'ਚ ਸੌਖਾ ਹੋ ਜਾਂਦਾ ਵੀ ਇਹ ਫਲਾਣੇ ਘਰ 'ਚੋਂ, ਫਲਾਣੀ ਫੈਮਿਲੀ 'ਚੋਂ। ਰਾਜਪੂਤ ਦੀ ਸਾਡੀ ਕੌਮ ਹੈ, ਰਾਜਪੂਤ ਮੰਝ ਸਾਡਾ ਗੋਤ ਹੈ ਜੀ। ਔਰ ਇਹ ਪੂਰਾ ਸਾਡਾ ਗਾਉਂ ਸਾਰਾ ਹੀ ਰਾਜਪੂਤ ਮੰਝਾਂ ਦਾ ਹੀ ਥਾ ਜੀ। ਅੱਛਾ, ਇੱਥੇ ਆਪਾਂ ਜਿੱਥੇ ਹੁਣ ਬੈਠੇ ਹਾਂ, ਇਹ ਕਿਹੜਾ ਏਰੀਆ ਹੈ ਜੀ? ਜਿੱਥੇ ਹੁਣ ਆਪਾਂ ਬੈਠੇ ਹਾਂ? ਹਾਂਜੀ। ਇਹ ਕਿਹੜਾ ਏਰੀਆ? ਹਾਂਜੀ, ਇਹ ਡਿਸਟ੍ਰਿਕਟ ਨਨਕਾਣਾ ਸਾਹਿਬ ਹੈ ਜੀ, ਤਹਿਸੀਲ ਨਨਕਾਣਾ ਸਾਹਿਬ ਔਰ ਮੌਜ਼ਾ ਡੇਮੂ ਵਾਲਾ ਕਲਾਂ। ਡੇਮੂ ਵਾਲਾ ਕਲਾਂ, 2 ਡੇਮੂ ਵਾਲੇ ਜੀ। ਕਲ ਬੜਾ ਇਹ। ਅੱਛਾ, ਅਤੇ ਪਿੱਛੇ ਆਪਣਾ ਪਿੰਡ ਕਿਹੜਾ ਜੇ? आंडलू मशहूर था जी। आंडलू हलवारा, 2 गाँव थे, दोनों राजपूत मंजाते थे। आंडलू हलवारा साडा गाँव था आंडलू। अच्छा, ये इकट्ठे लगते आ आंडलू ते हलवारा इकट्ठे जुड़वा? तकरीबन 5 किलोमीटर का फासला था जी। हाँ ठीक, आंडलू हलवारा। हाँ जी। अच्छा, तो अपने आंडलू के आले दुआले एक तो हलवारा हो गया, और लागे लागे किहड़े पिंड पैंदे? बसरावा जी, भैणी, बड़ूंदी, उसके बाद दूसरे होर मैनू याद नहीं जी, बाकी छपार, इस तरह के
ਕਲਸੀਆਂ ਇਹ ਗਾ ਉੱਥੇ ਜੀ। ਅੱਛਾ, ਤੁਹਾਡਾ ਪਿੰਡ ਆਂਡਲੂ ਜਿਹੜਾ ਉਹ ਤੇ ਖਾਲਸਤਾਨ ਜ਼ਿਆਦਾ ਮੁਸਲਿਮ ਆਬਾਦੀ ਸੀ ਤੁਹਾਡੀ ਬਰਾਦਰੀ ਦੀ? ਸਾਰੇ ਮੁਸਲਮਾਨ थे जी, सिर्फ एक सुनियारा ਦਾ ਘਰ था और बाकी अदर कास्ट ਜਿਹੜੇ ਆ कमी वगैरह ਇਹ थे जी। ਸੁਨਿਆਰੇ ਦਾ ਨਾਂ ਦਾ ਯਾਦ ਹੈ? हाँ जी, आसा सुनियारा था जी। ਹਾਂਜੀ, ਇੱਕੋ ਹੀ ਘਰ ਉਹਨਾਂ ਦਾ था, ਆਸਾ ਦਾ ਨਾਂ था। ਅੱਛਾ ਤੇ ਹੋਰ ਇਹਨਾਂ 'ਚੋਂ ਜਿਹੜੀਆਂ ਕਸਬੇਦਾਰ ਸਨ ਪਿੰਡਾਂ 'ਚ ਹੁੰਦੇ, ਹਾਂਜੀ, ਉਹਨਾਂ 'ਚ ਕਿਹੜੇ ਕਿਹੜੇ ਘਰ ਸੀ? ਕਿਉਂ ਜੀ? ਕਸਬੇਦਾਰ ਜਿਹੜੇ ਹੁੰਦੇ ਆ ਪਿੰਡਾਂ 'ਚ, ਮਾਸ਼ਕੀ ਦੂਸਰੇ ਹਾਂ ਇਹ ਉਹਨਾਂ ਦਾ ਮੇਰੇ ਖਾਸ ਹੁਣ ਯਾਦ ਨਹੀਂ ਹੈ, ਕਿਉਂਕਿ ਉਹ ਅਲੱਗਾ ਹੀ ਉਹਨਾਂ ਦੀ ਇੱਕ ਪਾਸੇ ਮਹੱਲਾ ਸੀਗਾ। ਅੱਛਾ ਹਾਂ, ਪਹਿਲੇ ਵੀ ਪੱਤੀ ਵੱਖਰੀ ਹੁੰਦੀ ਸੀ, ਵੱਖਰੀ ਪੱਤੀ ਸੀ। ਅੱਛਾ, ਹੁਣ ਜਿਸ ਤਰ੍ਹਾਂ ਸਾਡੇ ਇੱਧਰ ਆ ਕੇ ਤੇ ਬਣ ਗਏ ਕੁਛ ਘਰ ਸਨ ਜਿਹੜੇ ਉਹ ਦੀਨਦਾਰ ਜਿਹੜੇ ਉਧਰ ਨੇ, ਉਹ ਮਜ਼ਹਬੀ ਸਿੱਖ ਬਣ ਗਏ। ਪਹਿਲਾਂ ਉਹਨਾਂ ਨੂੰ ਮੈਂ ਕੀ ਕਹਿੰਦੇ, ਚਮਿਆਰ ਕਹਿੰਦੇ ਸੀ ਜਾਂ ਚਮਿਆਰ ਜਿਹੜੇ ਥੇ ਜੀ, ਉਹ ਜੁੱਤੀਆਂ ਕੱਢਦੇ ਹੁੰਦੇ थे और कणका वगैरह या गाह लेंदे थे कि उस वक्त ट्रैक्टर वगैरह नहीं थे, बौलदा ना फड़िया ना गाँदे थे, ये धड़ा फेरे उड़ाउंदे हुंदे थे ਜਿਹੜੇ ਸੀਗੇ ਉਹਨਾਂ ਦੇ ਘਰ ਵੀ ਹੈਗੇ ਚਮਿਆਰ ਜਿਹੜੇ ਚੂੜੇ ਜਿਨ੍ਹਾਂ ਨੂੰ ਕਹਿੰਦੇ ਮਜ਼ਹਬੀ ਸਿੱਖ, ਪਤਾ ਨਹੀਂ ਕੀ ਕਹਿੰਦੇ ਆ ਮਜ਼ਹਬੀ। ਹਾਂ, ਉਹ ਗੋਹਾ ਕੂੜਾ ਤੇ ਮਾਲ ਪਸ਼ੂ ਜ਼ਿਮੀਂਦਾਰਾਂ ਦਾ ਇਹ ਕੰਮ ਕਰਦੇ। ਉਹਨਾਂ ਦਾ ਵੀ ਕੋਈ ਘਰ ਹੈਗਾ ਸੀ? ਉਹਨਾਂ ਦੇ ਕੋਈ 17 ਕਰਦੇ। ਕਿਸੇ ਦਾ ਨਾਂ ਯਾਦ ਹੈ? नहीं, ਉਹਨਾਂ ਦਾ ਨਾਂ ਯਾਦ ਨਹੀਂ ਥਾ, ਕਿਉਂਕਿ ਉਹਨਾਂ ਨਾਲ ਸਾਡਾ ਵਾਸਤਾ ਘੱਟ ਹੀ ਥਾ। ਨਾਲੇ ਏਜ ਜ਼ਿਆਦਾ ਹੋ ਗਈ ਕਰਕੇ ਹੁਣ ਕੁਝ ਭੁੱਲ ਵੀ ਗਏ। ਹਾਂ। ਅੱਛਾ, ਇਹ ਦੱਸੋ ਵੀ ਆਪਣੇ ਤੁਹਾਡਾ ਪਿੰਡ ਆਂਡਲੂ ਤੇ ਹੋ ਗਿਆ ਖਾਲਸ ਮੁਸਲਮਾਨ ਦਾ, ਲਾਗੇ ਕੁਝ ਹੋਰ ਵੀ ਘਰ ਹੈ ਪਿੰਡ ਸਿੱਖਾਂ ਦਾ ਜਾਂ ਹਿੰਦੂਆਂ ਦਾ ਵੱਡਾ ਪਿੰਡ ਲਾਗੇ? ਹਾਂ, ਭੈਣੀ, ਬਸਰਾਵਾਂ, ਕਲਸੀਆਂ, ਬਲੂੰਦੀ। ਉਹਨਾਂ ਪਿੰਡਾਂ ਦੇ 'ਚ ਕਿਸੇ ਨੂੰ ਜਾਣਦੇ ਜੀ? ਕਿਉਂਕਿ ਪਿੰਡਾਂ ਦੇ ਵਿੱਚ ਲਾਗੇ ਆਉਣ ਜਾਣ ਹੁੰਦਾ ਇੱਕ ਦੂਜੇ ਦਾ। ਹਾਂ, ਉਹ ਭੈਣੀ ਜਿਹੜੇ ਥੇ, ਭੈਣੀ ਦੇ ਜਿਹੜੇ ਸਿੱਖ ਥੇ ਨੇ ਜੀ, ਉਹ ਮੇਰੀ ਉਮਰ ਦਾ ਇੱਕ ਬਾਬਾ ਥਾ, ਉਹ ਸਾਡੇ ਆ ਕੇ ਜ਼ਮੀਨ ਕੱਢਦੇ ਥੇ, ਬਾਈ ਸਮੈਲ ਖਾਂ ਦੀ ਮਜ਼ਾਰੇ ਥੇ ਸਾਡੇ, ਤੇ ਉਹ ਖਲਬਾੜਾ ਲੱਗਿਆ ਸੀਗਾ ਕਾਫੀ ਉੱਚਾ, ਤੇ ਜ਼ੋਹਰ ਦਾ ਟਾਈਮ ਕੋਈ 2 ਦਾ ਟਾਈਮ ਥਾ। ਉਹਦੇ ਕੋਲ ਗਲਾਸ ਤਕਰੀਬਨ ਫੁੱਟ 1.5 ਫੁੱਟ ਦਾ ਥਾ, ਹਾਂ, ਉਹ ਬਾਬੇ ਦੇ ਕੋਲ। ਉਹਨੇ ਕੱਪੜੇ ਨਾਲ ਫੜਿਆ, ਉਹ ਚਾਹ ਪੀ ਰਿਹਾ ਥਾ। ਮੇਰੀ ਉਮਰ ਉਸ ਵਕਤ ਕੋਈ 12-13 ਸਾਲ ਥੀ। ਮੈਂ ਉਹਨੂੰ ਕਿਹਾ, ਬਾਬਾ ਜੀ ਤੁਹਾਡਾ ਬੁੱਲ ਨਹੀਂ ਸੜਦੇ? ਉਹ ਕਹਿੰਦਾ, ਨਹੀਂ ਮੀਆਂ, ਇਹਦੇ ਨਾਲ ਕਹਿੰਦਾ ਖੁਰ ਗਰਮ ਹੁੰਦਾ ਹੈ। ਅੱਛਾ। ਹਾਂ, ਉਹ ਮੈਂ ਕਿਹਾ ਜੀ, ਉਹ ਖੁਰ ਪਤਾ ਨਹੀਂ, ਪੈਰ ਨੂੰ ਖੁਰ ਕਹਿੰਦੇ, ਇਹਦੇ ਨਾਲ ਗਰਮ ਹੁੰਦਾ। ਮੈਂ ਕਿਹਾ ਕਰੀ ਜਾਓ ਜੀ ਫਿਰ। ਅੱਛਾ, ਨਾਂ ਨੂੰ ਨਹੀਂ ਯਾਦ ਉਹਨਾਂ ਭੈਣੀ ਜਾਂ ਬਸਰਾਵਾਂ ਦੇ ਕਿਸੇ ਦਾ? ਇੱਕ ਭੋਪੂ ਸਿੰਘ ਯਾਦ ਹੈ ਜੀ ਮੈਨੂੰ, ਉਹ ਜਿਹੜਾ ਮਜ਼ਾਰਾ ਥਾ। ਬਾਕੀ ਹੁਣ ਕਿਉਂਕਿ ਅੱਛਾ, ਚਲੋ ਪੜ੍ਹੇ ਕਿੱਥੇ ਸੋ ਤੋਂ? ਹੈ ਜੀ, ਕਿੰਨਾ ਪੜ੍ਹੇ ਸੋ ਉੱਥੋਂ? ਤੇ 17 ਦੀ ਤੁਹਾਡੀ ਪੈਦਾਇਸ਼ ਹੈ? ਹਾਂਜੀ। ਤੇ 47 ਤੱਕ ਤੇ ਵਾਹਵਾ ਸਾਲ ਬਣ ਜਾਂਦੇ ਆ। ਬਹੁਤ ਸਾਲ ਬਣ ਜਾਂਦੇ ਜੀ। ਇੱਕ ਸਕੂਲ ਥਾ, ਬਹੁਤ ਬੜਾ ਗਾँव ਥਾ ਸਾਡਾ ਆਂਡਲੂ, ਇੱਕ ਸਕੂਲ ਥਾ, ਤੇ ਮੈਂ ਤਾਂ ਇੱਕ ਦਿਨ ਵੀ ਜੰਮ ਕੇ ਸਕੂਲ ਨਹੀਂ ਗਿਆ। ਅੱਛਾ। ਮੈਂ ਜਾਣਾ ਸਭ ਪੜ੍ਹਿਆ ਆਰਮੀ 'ਚ ਜਾ ਕੇ ਪੜ੍ਹਿਆ ਜੀ। ਅੱਛਾ, ਉੱਥੇ ਭਰਤੀ ਉਧਰ ਹੀ ਹੋ ਗਏ? ਭਰਤੀ ਇੰਡੀਆ 44 'ਚ ਮੈਂ ਹੋ ਗਿਆ ਥਾ। 1944 'ਚ ਕਿਹੜੀ ਬਟਾਲੀਅਨ 'ਚ ਹੋਏ? ਮੈਂ ਸਟੇਟ ਪਟਿਆਲੇ 'ਚ 4th ਪਟਿਆਲਾ, 4 ਨੰਬਰ ਪਟਿਆਲਾ ਰੈਜੀਮੈਂਟ थी। और राजेंद्र सिंह महाराजा था, ਉਹਦੇ ਬਾਪ ਨਾਲ ਭਾਪਿੰਦਰ ਸਿੰਘ था, ਤੇ ਉੱਥੇ ਬੜੀ ਅੱਛੀ ਸਰਵਿਸ ਸੀ। ਫਿਰ ਸ਼ਿਮਲੇ ਕੰਨੀ ਗਏ, ਸ਼ਿਮਲਾ ਚੈਲ ਤੇ ਕੰਢਾ ਘਾਟ ਦੋ ਇਹਦੀ ਸਟੇਟ ਦੇ ਸ਼ਹਿਰ ਥੇ। 6 ਮਹੀਨੇ ਵਾਸਤੇ ਚੈਲ ਦੇ ਵਿੱਚ ਰਾਣੀਆਂ ਉਹਨਾਂ ਦੀਆਂ ਬੇਗਮਾਤਾਂ ਦੀ ਥੀ, ਕੰਢੇ ਘਾਟ ਬੱਚੇ ਸੀਗੇ, ਉਹਨਾਂ ਦੇ ਉੱਤੇ ਸਾਡੀ ਹਿਫਾਜ਼ਤ ਡਿਊਟੀ ਹੁੰਦੀ ਸੀ। ਬਹੁਤ ਅੱਛਾ, ਬਹੁਤ ਹੀ ਅੱਛਾ ਇਲਾਕਾ ਉਹ। ਕਿਹੜਾ ਸੀ ਤੁਹਾਡਾ ਉਦੋਂ ਇਮੀਡੀਏਟ ਅਫਸਰ? ਉਸ ਹੈ ਜੀ, ਅਫਸਰ ਕਿਹੜਾ ਸੀ ਉਦੋਂ ਤੁਹਾਡਾ? ਮੇਜਰ ਜਾਂ? ਮੇਜਰ ਪ੍ਰੀਤਮ ਸਿੰਘ ਸੀਗਾ ਜੀ, ਗਾਰਡ ਕਮਾਂਡਰ। ਉਹ ਕਿੱਥੋਂ ਦੇ ਸੀ? ਉਹ ਇੰਡੀਆ ਦੇ, ਉਹਨਾਂ ਦਾ ਗਾँव ਨਹੀਂ ਮੇਰੇ ਯਾਦ, ਵੈਸੇ ਬਹੁਤ ਅੱਛਾ ਅਫਸਰ ਥਾ। ਅੱਛਾ, ਫਿਰ ਬਜ਼ੁਰਗੋ
ਪਹਿਲੋਂ ਤਾਂ ਇਹ ਦੱਸੋ ਵੀ ਜਦੋਂ ਪਾਰਟੀਸ਼ਨ ਹੋਈ ਆ, ਪਾਰਟੀਸ਼ਨ ਤੁਸੀਂ ਆਰਮੀ ਦੇ ਵਿੱਚ ਹੋ ਜੀ, ਜਦੋਂ ਵੰਡ ਹੋਈ ਆ ਜੀ, ਉਦੋਂ ਕੇਸ ਵਿਹਾਰ ਦੇ ਤੁਹਾਨੂੰ ਪਹਿਲੋਂ ਪਤਾ ਲੱਗ ਗਿਆ ਵੀ ਹੁਣ ਹੋ ਜਾਣੀ ਹੈ ਵੰਡ, ਫਿਰ ਆਰਮੀ ਨੂੰ ਕਿਵੇਂ ਸ਼ਿਫਟ ਕੀਤਾ, ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਇੱਧਰ ਕਿਵੇਂ ਘੱਲਿਆ, ਇੱਧਰੋਂ ਉੱਧਰ ਕਿਵੇਂ ਗਏ ਆਰਮੀ ਵਾਲੇ ਲੋਕ ਜਿਹੜੇ? ਹਾਂ, ਆਰਮੀ ਦੀਆਂ ਸਿਰਫ 2-4 ਰੈਜੀਮੈਂਟਾਂ ਸੀਗੀਆਂ, ਬਲੋਚ ਰੈਜੀਮੈਂਟ ਦੀਆਂ ਮੁਸਲਮਾਨਾਂ ਦੀਆਂ, ਹਿੰਦੂਆਂ ਦੀਆਂ ਕਾਫੀ ਦੀਆਂ, ਇਹਨਾਂ ਦੀਆਂ ਬਟਾਲੀਆਂ ਕਾਫੀ ਥੀਆਂ। ਫਿਰ ਇਹਨਾਂ ਦੇ ਥਰੂ ਉਹ ਜਿਸ ਵਕਤ ਇਹ ਕਤਲੇਆਮ ਹੋਇਆ ਅਤੇ ਘਰਾਂ 'ਚੋਂ ਨਿਕਲੇ ਕਾਫਲੇ, ਉਹ ਫਿਰ ਕੁਛ ਤਾਂ ਕਤਲ ਹੋਏ, ਕੁਛ ਫਿਰ ਵਫਾਤ 'ਚ ਜਿਹੜੇ ਆਰਮੀ ਦੇ ਹੱਥ ਆ ਗਏ ਉਹ ਲਿਆਏ। ਲੇਕਿਨ ਜਿਹੜਾ ਸਾਡੇ ਪਿੰਡ ਦੇ ਨਾਲ ਹਸ਼ਰ ਹੋਇਆ ਉਹ ਮੈਨੂੰ ਪਤਾ। ਉਹਦਾ ਵੀ ਦੱਸੋ ਜ਼ਰਾ ਆਪਣੇ ਪਿੰਡ ਵਾਲਾ। ਉਹ ਇਹ ਹੋਇਆ ਜੀ, ਪਹਿਲੇ ਅਸੀਂ ਬੜੇ ਅੱਛੇ ਰਹਿੰਦੇ ਥੇ, ਇੱਕ ਦੂਸਰੇ ਦਾ ਦੋਸਤੀ ਸੀ, ਸਿੱਖਾਂ ਨਾਲ ਵੀ ਮੇਲੇ ਕੋਲ ਹੁੰਦੇ ਥੇ, ਬੜੀ ਅੱਛੀ ਵਰਤਾਓ ਥਾ। ਲੇਕਿਨ ਇੱਧਰੋਂ ਜਿਹੜੇ ਇਹ ਸਿੱਖ ਗਏ ਥੇ ਨਾ ਜੀ ਫਰੰਟੀਅਰ 'ਚੋਂ, ਇਹਨਾਂ ਨੇ ਜਾ ਕੇ ਉਹਨਾਂ ਨੂੰ ਭੜਕਾਇਆ ਕਿ ਸਾਡੇ ਰਾਜ ਕੀ ਤਿਆਗ ਦੀ, ਤਾਂ ਜਾ ਕੇ ਉਹ ਸਿੱਖਾਂ ਨੇ ਫਿਰ ਮੁਸਲਮਾਨਾਂ ਦਾ ਘਰਾਓ ਕੀਤਾ। ਸਾਡੇ ਪਿੰਡ ਦੇ 4 ਵਜੇ ਸੁਬਾਹ 4 ਵਜੇ ਚਾਰੋਂ ਤਰਫ ਪਿੰਡ ਨੂੰ ਘੇਰਾ ਪਾਇਆ ਗਿਆ, ਕਿਉਂਕਿ ਚਾਰੋਂ ਤਰਫ ਹਿੰਦੂ ਸਿੱਖਾਂ ਦੇ ਪਿੰਡ ਥੇ। 4 ਵਜੇ ਜਿਵੇਂ ਸਾਡੇ ਜ਼ਿਮੀਂਦਾਰ ਕੋਈ ਖੂਹ ਜੋੜ ਕੇ ਜਾਂ ਹਲ ਜੋੜ ਕੇ ਗਏ ਅਤੇ ਅੱਗੇ ਉਹ ਫਾਇਰਿੰਗ ਸ਼ੁਰੂ ਹੋ ਗਈ, ਉਹ ਵਾਪਸ ਆ ਗਏ। ਚਾਰੋਂ ਤਰਫ ਫਾਇਰ ਹੁੰਦੀ ਰਹੀ, ਪਿੰਡ ਮੁਕਾਬਲਾ ਚਾਰੋਂ ਤਰਫ ਕਰਦਾ ਰਿਹਾ ਪੂਰਾ ਦਿਨ। ਅਖੀਰੀ ਉਹ ਘਰਾਓ ਤੰਗ ਕਰਦੇ ਕਰਦੇ ਗਾਉਂ ਦੇ ਨਜ਼ਦੀਕ ਆ ਗਏ। ਸਾਡੇ ਇਮਾਮਬਾੜਾ ਥਾ ਇੱਕ ਮਾਖੇ ਪੱਤੀ ਦੇ ਵਿੱਚ, ਉਹਦੇ 'ਤੇ ਉਹਨਾਂ 3 ਟਮਾਟਰ ਦਾ ਬੰਬ ਮਾਰਿਆ, ਉਹਨੂੰ ਅੱਗ ਲਾਈ ਤਕਰੀਬਨ ਅਸਰ ਵਕਤ। ਜਿਸ ਵਾਰ ਉਹਨੂੰ ਅੱਗ ਲਾਈ ਉਸ ਵਕਤ, ਕਿਉਂਕਿ ਉਹਨਾਂ ਨੇ ਫਿਰ ਗਾਉਂ ਦੇ ਬਿਲਕੁਲ ਨਜ਼ਦੀਕ ਲੱਗ ਗਏ, ਔਰ ਉਸ ਵਕਤ ਫਿਰ ਗਾਉਂ ਵਾਲਿਆਂ ਨੇ ਕਿਹਾ ਬੀਬੀਆਂ ਭੈਣਾਂ ਨੂੰ, ਬੱਚਿਆਂ ਨੂੰ ਵੀ ਤੁਸੀਂ ਜਨੂਬ ਦੀ ਤਰਫ ਨਿਕਲੋ, ਭੈਣੀ ਦੀ ਤਰਫ। ਅਤੇ ਉਹ ਬੱਚੇ ਬੀਬੀਆਂ ਕਿਸੇ ਦਾ ਸਿਰ ਨੰਗਾ, ਜੋ ਕੁਛ ਹੱਥ ਆਇਆ ਘਰ ਪਾਰ ਸਭ ਕੁਛ ਭਰੇ ਭਰਾਏ ਛੱਡ ਕੇ, ਜਿਹੜੇ ਬੁੜੇ ਬੱਚੇ ਥੇ ਉਹ ਫਿਰ ਰਹਿ ਗਏ, ਨਹੀਂ ਚੱਲ ਸਕੇ, ਆਪਣੀਆਂ ਜਾਨਾਂ ਲੈ ਕੇ ਉੱਥੋਂ ਨਿਕਲੇ। ਜਿਹੜੇ ਨੌਜਵਾਨ ਲੜਕੇ ਥੇ ਉਹਨਾਂ ਨੂੰ ਸੱਜੇ ਖੱਬੇ ਪ੍ਰੋਟੈਕਸ਼ਨ ਵਾਸਤੇ ਲਾਇਆ, ਅਤੇ ਫਿਰ ਅਸੀਂ ਭੈਣੀ ਔਰ ਬਸਰਾਵਾਂ ਦੇ ਦਰਮਿਆਨ 'ਚ ਹੀ ਸਾਡਾ ਕਾਬਲਾ ਗਾਉਂ ਦਾ ਨਿਕਲਿਆ। ਨਵਾਂ ਪਿੰਡ ਸੁਲਤਾਨ ਖਾਲਾ, ਜਿਹੜਾ ਮੇਜਰ ਜਿਨ੍ਹਾਂ ਨੂੰ ਕਹਿੰਦੇ ਆ, ਇਹਨਾਂ ਦਾ ਪਿੰਡ 4-5 ਕਿਲੋਮੀਟਰ ਥਾ। ਉੱਥੇ ਪਹੁੰਚੇ, ਉੱਥੇ ਉਹਨਾਂ ਨੇ ਪਾਣੀ ਛਾਣੀ ਪਿਲਾਇਆ। ਉੱਥੋਂ ਫਿਰ ਰੈਕੋਟ ਆ ਗਏ, ਉੱਥੇ ਕੈਂਪ ਬਣ ਗਿਆ ਜੀ। ਕੈਂਪ ਦੇ ਵਿੱਚੋਂ ਫਿਰ ਉਹ ਨਹੀਂ ਸੀ ਮਾਰ ਸਕਦੇ, ਕੈਂਪ ਦੇ ਤਾਂ ਫਿਰ ਬਾਬੇ ਕੈਦ ਆਜ਼ਮ ਸਾਹਿਬ ਨੇ ਵੀ ਮੈਨੇ ਕੀਤੇ, ਅਤੇ ਉੱਥੋਂ ਫਿਰ ਗੱਡੀਆਂ ਗੁੱਡੀਆਂ ਦੇ ਵਿੱਚ ਪਾਕਿਸਤਾਨ ਆਏ। ਫਿਰ ਤੁਸੀਂ ਨਹੀਂ ਨਾਲ ਹੈਗੇ? ਨਹੀਂ, ਮੈਂ ਉਸ ਵਕਤ ਹਾਜ਼ਰ ਸਰਵਿਸ ਥਾ ਜੀ। ਅਸੀਂ ਸੀਗੇ ਰਾਜਪੁਰੇ, ਸਾਡੀ ਡਿਊਟੀ ਸੀ। ਮੇਜਰ ਪ੍ਰੀਤਮ ਸਿੰਘ ਮੇਰਾ ਕੰਪਨੀ ਕਮਾਂਡਰ ਥਾ, ਔਰ ਸਾਡੀ ਡਿਊਟੀ ਸੀਗੀ ਰਾਜਪੁਰੇ ਤੋਂ ਲੈ ਕੇ ਮੋਗਾ, ਬਠਿੰਡੇ ਤੱਕ ਟ੍ਰੇਨ ਦੀ ਹਿਫਾਜ਼ਤ ਕਰਨਾ, ਕਿ ਕਿਸੇ ਮੁਸਲਮਾਨ ਨੂੰ ਕੋਈ ਕਤਲ ਨਾ ਕਰੇ ਜਾਂ ਹੋਰ ਕੋਈ ਹਾਦਸਾ। ਅਤੇ ਮੈਂ ਸਿਪਾਹੀ ਥਾ ਉਸ ਵਕਤ, ਮੈਂ ਸੰਤਰੀ ਖੜਾ ਹੁੰਦਾ ਦਰਵਾਜ਼ੇ 'ਚ, ਅਤੇ ਇਹ ਸਾਡੀ ਡਿਊਟੀ ਸੀ। ਜਿਸ ਵਕਤ ਫਿਰ ਇਹ ਪਾਰਟੀਸ਼ਨ ਵਾਲਿਆਂ ਨੇ ਕਿਹਾ ਵੀ ਹੁਣ ਤੁਸੀਂ ਉਹ ਕਰੋ ਮੁਸਲਮਾਨ, ਬਾਕੀ ਹੋਰ ਕੋਈ ਜਮ੍ਹਾਂ ਨਹੀਂ, ਸਿਰਫ ਹਥਿਆਰ ਜਿਹੜੇ ਆ ਉਹ ਜਮ੍ਹਾਂ ਕਰਾ ਲਿਆ ਉਹਨਾਂ ਸਾਤੋਂ, ਡਿਸਆਰਮ ਕੀਤਾ ਕਰਕੇ। ਫਿਰ ਇੱਕ ਬਹਾਦਰਗੜ੍ਹ ਦਾ ਕਿਲ੍ਹਾ ਥਾ, ਕਿਸੇ ਬਜ਼ੁਰਗ ਦਾ ਪੁਰਾਣਾ ਕਿਲ੍ਹਾ, ਪਟਿਆਲੇ ਤੋਂ 4-5 ਕਿਲੋਮੀਟਰ 'ਤੇ ਹੈ ਰਾਜਪੁਰਾ, ਬਹਾਦਰਗੜ੍ਹ ਦਾ ਕਿਲ੍ਹਾ। ਉੱਥੇ ਸਾਡਾ ਕੈਂਪ ਬਣਾ ਦਿੱਤਾ ਜੀ। ਬਾਫਾਜ਼ਤ ਸਾਨੂੰ ਉੱਥੇ ਕੈਂਪ 'ਚ ਪਹੁੰਚਾਇਆ ਉਹਨਾਂ ਨੇ, ਜਿਹੜੀ ਪਟਿਆਲੇ ਸ਼ਹਿਰ ਦੇ ਵਿੱਚ, ਛਾਉਣੀ ਦੇ ਵਿੱਚ 1 ਪਟਿਆਲਾ, 2 ਪਟਿਆਲਾ, 4 ਪਟਿਆਲਾ, ਇਹਦੇ 'ਚ ਮੁਸਲਮਾਨ ਥੇ। ਲਾਨਸਰ ਥਾ, ਰਸਾਲਾ, ਅਤੇ ਇਹ ਸਾਡੇ ਮੇਜਰਾਂ ਦੇ ਵਿੱਚੋਂ ਵੀ ਕਈ ਮੇਰੇ ਮਾਮੂ ਥੇ, ਸੂਬੇਦਾਰ ਮੇਜਰ ਇਕਬਾਲ ਖਾਂ, ਉਹ ਵੀ ਸਾਰੇ, ਹਲੀਮ ਖਾਂ ਵਗੈਰਾ, ਸਾਰੇ ਫਿਰ ਜਿੰਨੇ ਵੀ ਥੇ ਗੱਡੀਆਂ ਦੇ ਵਿੱਚ ਬਾਫਾਜ਼ਤ। ਜਿਹੜਾ 2 ਪਟਿਆਲੇ ਦਾ ਕਮਾਂਡਿੰਗ ਅਫਸਰ ਥਾ, ਉਹਦਾ ਨਾਂ ਮੇਰੇ ਯਾਦ ਨਹੀਂ, ਸਿੱਖ, ਔਰ ਬੜੀ ਹਿਫਾਜ਼ਤ ਨਾਲ ਪੂਰੇ ਮੁਸਲਮਾਨਾਂ ਨੂੰ
ਜਿਹੜੇ ਸ਼ਹਿਰ 'ਚੋਂ ਵੀ ਆਏ ਰਿਸ਼ਤੇਦਾਰ ਫੈਮਿਲੀ ਮੈਨ ਉੱਥੋਂ ਕਾਰਵਾਈ ਦੇ ਥਰੂ ਬਹਾਦਰਗੜ੍ਹ ਕਿਲ੍ਹੇ ਦੇ ਵਿੱਚ ਸਾਨੂੰ ਕੈਂਪ ਬਣਾ ਦਿੱਤਾ। ਉਹ ਕੈਂਪ 'ਚ ਫਿਰ ਅਸੀਂ ਸਾਲ 1.5 ਸਾਲ ਰਹੇ। ਕੈਂਪ 'ਚੋਂ ਫਿਰ ਬਾਬਾ ਕੈਦ ਅਹਿਮਦ ਸਾਹਿਬ ਵੀ ਗਏ ਸਾਡੇ ਕੋਲ, ਕੈਂਪ ਦਾ ਬੈਨਾ ਕੀਤਾ ਅਤੇ ਉੱਥੋਂ ਫਿਰ ਸਾਨੂੰ ਬਾਹਿਫਾਜ਼ਤ ਟ੍ਰੇਨ ਦੇ ਜ਼ਰੀਏ ਇਹ ਜਿਹੜੀ ਲਾਈਨ कराची टू दिल्ली जाती थी बहावल नगर वाली लाइन, हिंदूमल कोट आखिरी स्टेशन है, उत्थे ट्रेन सानू छड्ड गई। उधरों पाकिस्तान की ट्रेन च असीं बैठ के आ गए। अच्छा, घर दे नाल राबता सी भी कित्थे घर दे बैठे जा के? कोई राबता नहीं था जी साडा। हाँ, जिस वक्त असीं उत्थे गए फिर नवाब साहब ने साडी यूनिट ले ली, ये नवाब बहावलपुर साहब, वो उस बाद सानू छुट्टियां मिलियां 1 महीने दियां भी अपने बाल बच्चे नूं पता करो। तो फिर पाकिस्तान च असीं पता कीता ते मैनूं पता लग्या ज़िला सियालकोट दे विच सहजो की उत्थे साडे गाँव बैठा सहजो की तहसील डस्के च। उत्थों फिर मेरी हमशीरा बनहोई ये मिले। फिर मेरे भैन भाई जिहड़े थे ਉੱਥੋਂ ਪਤਾ ਲੱਗਿਆ ਵੀ ਇੱਥੇ ਡੇਬੂ ਵਾਲੇ ਆ। ਇਸ ਤਰ੍ਹਾਂ ਫਿਰ ਹੌਲੀ ਹੌਲੀ ਰਾਬਤੇ ਹੋਏ ਲੱਭੇ ਹੌਲੀ ਹੌਲੀ। ਹਾਂਜੀ। ਅੱਛਾ, ਇਹ ਦੱਸੋ ਬਜ਼ੁਰਗੋ, ਉਮਰ ਦਾ ਇੱਕ ਵੱਡਾ ਹਿੱਸਾ ਉੱਥੇ ਵੀ ਨਿਭਾਇਆ 30 ਸਾਲ ਦੇ ਕੋਲ, ਕਿਵੇਂ ਦੇ ਸਨ ਹਾਲਾਤ ਪਾਰਟੀਸ਼ਨ ਤੋਂ ਪਹਿਲਾਂ, ਜਦੋਂ ਤੱਕ ਨਹੀਂ ਸੀ ਪਤਾ ਵੀ ਪਾਰਟੀਸ਼ਨ ਹੋ ਜਾਣੀ ਆ? ਹਾਂਜੀ। ਜਾਂ ਤੁਸੀਂ ਭਰਤੀ ਹੋਏ ਸੋ ਉੱਥੇ ਨੌਕਰੀ ਕਰਦੇ ਸੋ, ਹਾਲਾਤ ਉਦੋਂ ਦੇ ਕਿਸ ਤਰ੍ਹਾਂ ਸਨ? ਹਾਲਾਤ ਇਹ ਥੇ ਜੀ, ਦਰਅਸਲ ਜੋ ਹਿੰਦੂ ਥੇ ਨਾ, ये तेरी ये बाफ्ता थे, अखबार पढ़ते थे, इन्हों पता था कुछ होने वाला है। मुसलमानों पता नहीं था क्योंकि तारीफ बहुत कम थी, बिल्कुल पता नहीं था कि क्या कुछ हो जाना है। वो ये सारा ऐसा ही होया जी कि चंबा नहीं हुंदा, अचानक ही अचानक पता नहीं लगा। नहीं पता। ਅੱਛਾ, ਮੈਂ ਪਹਿਲਾਂ ਦੇ ਹਾਲਾਤ ਦੇ ਪੁੱਛਦੇ ਸਾਂ ਵੀ ਉੱਥੇ ਸਾਰੇ ਰਹਿੰਦੇ ਸਨ, ਅੱਛੇ ਰਹਿੰਦੇ, ਮੈਜੋਰਿਟੀ ਜਿਹੜੀ ਸੀ ਹਿੰਦੂਆਂ ਦੀ ਸੀ, ਹਾਂਜੀ, ਦੂਜਿਆਂ ਦੀ ਸੀ, ਵੀ ਉਦੋਂ ਦੇ ਹਾਲਾਤ ਤੇ ਕਿਵੇਂ ਸਨ? ਉਦੋਂ ਦੇ ਹਾਲਤ ਨਾਰਮਲ ਥੇ ਜੀ। ਖੇਡਾਂ के कोल मेले शेले होंदे थे, ਉਹਨਾਂ ਤੇ ਮਾੜਾ ਮੋਟਾ ਕਿਤੇ ਝਗੜਾ ਹੋ ਜਾਂਦਾ था, लेकिन इतना खास अदावत कोई नहीं थी खास। ਮਜ਼ਹਬੀ ਤੌਰ ਤੇ ਜੇ ਆਪਾਂ ਗੱਲ ਕਰਦੇ ਹਾਂ, ਮਜ਼ਹਬੀ ਤੌਰ ਤੇ ਕੋਈ ਪਾਬੰਦੀਆਂ ਤਾਂ ਨਹੀਂ ਸੀ? ਕੁਛ ਨਹੀਂ, ਬਿਲਕੁਲ ਕੋਈ ਨਹੀਂ, ਬਿਲਕੁਲ ਆਜ਼ਾਦ ਥੇ। ਤੁਸੀਂ ਪੰਜਾਬ 'ਚ ਰਹਿੰਦੇ ਸੋ ਤੇ ਮੁਸਲਮਾਨਾਂ ਦਾ ਉਦੋਂ ਉਸ ਟਾਈਮ ਅਸੀਂ ਗੱਲਾਂ ਕਰਦੇ ਹੁੰਦੇ ਹਾਂ ਪੰਜਾਬ ਦੇ ਲੀਡਰਾਂ ਦੀਆਂ, ਵੀ ਉਦੋਂ ਪੰਜਾਬ ਦਾ ਕੌਣ ਸੀ ਜਿਸ ਪੋਲੀਟੀਕਲੀ ਲੈ ਲਈਏ ਲੀਡਰ ਜਿਹੜਾ ਵੀ ਹੈਡ ਕਰ ਸਕਦਾ ਸੀ ਪੰਜਾਬ ਨੂੰ, ਉਹਨਾਂ ਦਾ ਉਧਰ ਦਾ ਜਾਂ ਇੱਧਰ ਦਾ ਕੋਈ ਹੈਗਾ ਸੀ ਉਦੋਂ? ਇਹ ਪੰਜਾਬ ਦਾ ਤਾਂ ਜੀ ਜ਼ਿਆਦਾਤਰ ਤਾਂ ਇਹ ਕੈਦ ਆਜ਼ਮ ਸਾਹਿਬ ਤੇ ਇੱਧਰੋਂ ਹੈ ਹੀ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰਦੇ। ਅਲਾਮਾ ਇਕਬਾਲ ਸਾਹਿਬ, ਨਵਾਬ ਲਿਆਕਤ ਅਲੀ ਸਾਹਿਬ, ਮਸ਼ਹੂਰ ਪੂਰੀ ਇੰਡੀਆ ਦੇ ਵਿੱਚ ਤਾਂ ਇਹੀ ਥੇ ਕਾਇਦ ਆਜ਼ਮ ਸਾਹਿਬ ਦੇ ਸਾਥੀ ਥੇ। ਤੇ ਬਾਕੀ ਕਾਂਗਰਸ ਸੀਗੀ, ਮੁਸਲਿਮ ਲੀਗ थी, ਤੇ इलेक्शन भी होंगे थे, लेकिन ये बड़ा अच्छा माहौल था, इतना खराब माहौल नहीं था। अभी वो जिन्नी लड़ाई पई सी उदों, जिन्नी कतलोगारत होई सी, उवें दी गल लगदी कोई नहीं सी होऊ। उदों तो बस वो मैं अर्ज की भी जेडे इधर भापे उन्होंने कहते थे इधर गए ना रावलपिंडी मरदानों गए जेडे, हाँ, इन्हों ने जाके उन्होंने भड़काया, फिर काम शुरू होया। फिर काम शुरू होया, पहलों तक कोई गलबात नहीं? बिल्कुल नहीं। ਅੱਛਾ, ਉਹ 44 ਤੱਕ ਤੇ ਪਿੰਡ ਹੀ ਰਹੇ ਨਾ ਤੁਸੀਂ? 17 ਤੋਂ 44 ਤੱਕ, 44 ਚ ਭਰਤੀ ਹੋਏ ਤੁਸੀਂ? 44 ਚ ਭਰਤੀ ਹੋਈ। ਤੇ ਇੰਨੇ ਸਾਲ ਪਿੰਡ 'ਚ ਰਹੇ ਤੇ ਉਹ ਪਿੰਡ ਦਾ ਨਕਸ਼ਾ ਯਾਦ ਹੈ ਹੁਣ ਵੀ ਅਸਰ ਦਾ ਆਪਣਾ? ਬਿਲਕੁਲ ਯਾਦ ਹੈ ਜੀ, ਮੇਰੇ ਬਿਲਕੁਲ ਨਕਸ਼ਾ ਦਿਮਾਗ 'ਚ ਬੈਠਾ ਹੈ। ਜਿਹਨੂੰ ਸ਼ਮਾਲ ਦੀ ਤਰਫ ਮਾਖਾ ਪੱਤੀ, ਮਸ਼ਰਕ ਦੀ ਤਰਫ ਹੇਤਾ ਪੱਤੀ ਹਮਜਾ, ਔਰ ਮਗਰਬ ਦੀ ਤਰਫ ਪਾਨਾ ਪੱਤੀ ਸੀ। और मेरे मस्जिदां भी याद आ, मेरे गलियां भी याद आ जिथे इन्नी उम्र। मस्जिद किथे कर गए? मस्जिद साड़ी 6-7 मस्जिदां थी पिंड दे विच। 6-7 मस्जिद? 6-7। हेता पत्ती दी मस्जिद बहुत अच्छी थी, जैदार दी हवेली के साथ थी। और उसके बाद दरम्यान च पाना पत्ती दे विच 3 मस्जिदां थियां। उसके बाद माखा पत्ती दे विच इमामबाड़ा मस्जिदां ते
ਅੱਛਾ ਇਹ ਦੱਸਿਓ ਮੈਨੂੰ ਮੇਰੇ ਜ਼ਿਹਨ 'ਚ ਆ ਗਈ ਇੱਕ ਹੋਰ ਗੱਲ ਜੀ ਵੀ ਜਿਵੇਂ ਹੁਣ ਤੇ ਫਿਰ ਵੀ ਸਕੂਨ ਆ ਕੁਛ ਨਾ ਫਿਰਕਾਵਾਰੀਅਤ ਦੀ ਗੱਲ ਆਪਾਂ ਕਰ ਮੈਂ ਪੁੱਛਣਾ ਵੀ ਉੱਥੇ ਉਦੋਂ ਕੀ ਸੀਨ ਸੀ ਪਾਰਟੀਸ਼ਨ ਤੋਂ ਪਹਿਲਾਂ ਵੀ ਇੰਨੇ ਕੋ ਹੈ ਸੀ ਕਲੈਸ਼ ਫਿਰਕਾਵਾਰੀਅਤ ਨੂੰ ਲੈ ਕੇ? ਉਹ ਬਿਲਕੁਲ ਨਹੀਂ ਸੀ ਜੀ, ਕੁਛ ਨਹੀਂ ਸੀ। ਇਹ ਸਿਰਫ ਅਚਾਨਕ ਹੀ ਇਹ 47 ਚ ਹੋਇਆ। ਇਹ ਤੋਂ ਪਹਿਲੇ ਆਪਣੇ ਆਪਣੇ ਕਾਰੋਬਾਰ 'ਚ ਜ਼ਿਮੀਂਦਾਰ ਲੱਗੇ ਹੋਏ ਥੇ, हिंदू सिख अपना अपना काम करते थे, कोई किसी ना कोई दावत नहीं थी। अच्छा अच्छा ये दसो भी उधर ਦੇ ਜਿਹੜੇ ਤੁਹਾਡੇ ਪਿੰਡ ਵਾਲੇ ਪਿੰਡੂ ਨੇ ਹਾਂਜੀ ਆਂਡਲੂ ਦੇ ਇੱਥੇ ਕਿਤੇ ਫੈਸਲਾਬਾਦ ਸਿੱਧੂਪੁਰ ਬੈਠੇ ਇੱਕ ਡੈਮੋ ਨੇ ਬੈਠੇ ਹੋਰ ਕਿੱਥੇ ਕਿਤੇ ਬੈਠੇ ਆ? ਡਸਕੇ ਬੈਠੇ ਤਹਿਸੀਲ ਡਸਕੇ ਦੇ ਵਿੱਚ ਸਹਿਜੋਗੀ ਔਰ ਕੁਛ ਗੋਜਰੇ ਕੰਨੀ ਬੈਠੇ ਆ ਜੀ। ਗੋਜਰੇ ਕਹਿੰਦੀ ਕਾਟੂ ਹੁੰਦਾ ਥਾ ਨਾ ਜੀ ਆਪਣੇ ਜਾਇਦਾਦਾਂ ਦੇ ਉਹਨਾਂ ਦੇ ਉੱਥੇ ਕਾਫੀ ਫਿਰ ਪੱਖਰ ਦੇ ਵਿੱਚ ਵੀ ਕਾਫੀ ਲੋਕਾਂ ਨੇ ਜਾਇਦਾਦਾਂ ਲੈ ਲਈਆਂ। ਉਹ ਛਾਣਾ ਆ ਗਿਆ ਜੀ ਹੁਣ ਤਾਂ ਛਾਣਾ ਆ ਗਿਆ। ਅੱਛਾ ਇਹ ਦੱਸੋ ਵੀ ਪਿੰਡ ਦੀ ਇੱਕ ਗੱਲ ਕਰਨੇ ਵੀ ਆਂਦੇ ਤੁਸੀਂ ਆਖਣੇ ਵੀ ਉਹ ਜ਼ੇਨ ਦੇ ਵਿੱਚ ਸਾਰਾ ਪਿੰਡ ਹਾਂਜੀ ਤੇ ਕਦੀ ਜਾਣ ਨੂੰ ਦਿਲ ਨਹੀਂ ਕੀਤਾ ਬਾਅਦ 'ਚ? ਫਿਰ ਹੈ ਜੀ ਜਾਣ ਦਾ ਸਬਬ ਨਹੀਂ ਬਣਿਆ ਬਾਅਦ 'ਚ? ਨਹੀਂ ਜੀ ਮੇਰਾ ਜਾਣ ਦਾ ਸਬਬ ਹਾਂ। ਤੇ ਘਰ ਤੁਹਾਡਾ ਕਿੱਥੇ ਕਰਕੇ ਸੀ? ਸਾਡਾ ਘਰ ਪਾਨਾਪੱਤੀ ਦੇ ਵਿੱਚ ਜਿਹੜੀ ਮਗਰਬ ਦੀ ਤਰਫ ਜਿੱਧਰ ਦਰਬਾਰ ਸਾਹਿਬ ਥੇ ਇੱਕ ਦਰਗਾਹ ਉਹਨੂੰ ਕਹਿੰਦੇ ਥੇ, ਲਾਲ ਵਾਲਾ ਪੀਰ भी कहते थे। इस तरफ थे बसरामा, गाँव बसरामा थे 2 किलोमीटर थे लाल वाले पीर उत्थे लाल वाले पीर इस तरफ थे इस पासे महला वाले महला पुराने जमाने छोटियां इट्टां दी कोई किसी बजुर्ग दे थे वो उस तरफ जी। अच्छा जो हुण लै जाइए तुहानूं तो लभ लोगे घर घुर अपना? बिल्कुल लभ लांगे जी। कित्थे कर गए? बिल्कुल लभ लांगे जी। कोई क्योंकि जवान तो काफ़ी था उत्थों मैं भर्ती होया जी जाके जवान था। हाँ 30 साल की उम्र तो तकरीबन बनती उदों जो आए जे। हाँ जी। अच्छा ये दस्यो बजुर्गों भी इन्नी 1 साल से 100 कुछ साल उम्र है तो बिल्कुल सेहत बड़ी परफेक्ट लगती भी 60 साल ही है। ये इल्लल्लाह दा कमाल है, मेरा कमाल नहीं इल्लल्लाह दा, क्योंकि शुरू तो बचपन तो ही मेरी अल्लाह ने जहन ऐसा बनाया था। भर्ती होया मेरा उस्ताद लायक मिल गया मुल्ला अब्दुल मजीद साहब अम्बाले दे थे। उन्होंने ट्रेनिंग के बाद मैंने कुरान पाक पढ़ाया, नमाजी बनाया और उन्होंने मैंने लफ्ज़ कहा कि कमरा तक नमाज ना छुट्टे हो। वो मेरे याद है जी। मैं तहज्जुद भी पढ़ता था और भी सारा कुछ वात भी करता था। तो हुण तां जी मेरे तो कुछ भी नहीं हुंदा। हुण तां बस तस्वीर है दिल बैठे बैठे कर ली। चलो जी बहुत वधिया लगा तुहाडे नाल गलबात करके, बहुत सोहनी गलबात की, बहुत वधिया लगा। तो उम्मीद करते हैं आंडलू जिहड़े वसदे ने होण वसदे ने या इधर उठ के गए ने या इधर वाले जिहड़े इधर पाकिस्तान आए ने वो सारे इस वीडियो की राही इन्हां दे रवाबित जिहड़े जुड़ सकणगे। इन्हां दा नंबर इन्हां दे मुंडियां दा अगों शेयर करांगे। बहुत ही अच्छा आप मैं बड़ा शुक्रिया अदा करदा कि जनाब तशरीफ लियाए और नहीं साडे वर्गे गुनेगारां नूं कौन पुछदा है। सर तुहाडी मेहरबानी है, तुहाडे बुजुर्गां दी मेहरबानी है, तुहाडीआं दुआवां। बहुत शुक्रिया सारे दोस्तों का। सो इस तरह दी कहानियां वीडियोज़ जिहड़ियां तुहाडे रूबरू करदे रहीदा ताकि वो टुटियां तंदां जिहड़ियां दोबारा जुड़ सकन। किते ना किते एक दूजे नाल जिहड़े राबते ने या भावें इधर आके भी जिहड़े लोग बैठे ने जिवें मुख्तलिफ शहरां दे विच आंडलू तो उठ के आके बैठे ने उन्हां दे भी राबते आपसी बन सकन या हुण जिहड़े उधर बैठे ने इन्हां दीयां जिहड़ियां यादां सी तलक सन, खुशगवार सन, कुछ मिठियां कुछ कौड़ियां वो सारियां जिहड़ियां उन्हां नूं परो के एक वीडियो की शक्ल दे विच तुहाडे तक रखी दियां। सो इन्हां कहानियां नूं लै के चलदे रवांगे। लवली सिंह मैं साडी सारी टीम कोशिश करदी रहिंदी है भी जिथे जिथे बजुर्ग सानूं मिलन जिहड़े सानूं दस सकण वो तारीखी गल्लां जिहड़ियां कितों सानूं नहीं लभदियां उन्हां गल्लां नूं इन्हां वीडियोज़ दी राहीं एक खजाना जिहड़ा वा साडी आउण वालीआं नस्लां तक सेव करके रखीए ताकि कल नूं साडे आउण वाली पीढ़ियां जिहड़ियां उन्हां नूं पता लग सके कि पाकिस्तान किवें बनया, पाकिस्तान लई कुर्बानियां किन्नियां होईयां या फिर पहलों दियां साझां किवें सन, सारे मजहब इकट्ठे किवें रहिंदे सन। सो ये वीडियोज़ उन्हां वास्ते बहुत मुफीद होणगियां, फ़ायदेमंद होणगियां। सो इसे ही कोशिश इसे उम्मीद दे नाल कि आने वाले टाइम च होर इस तरह दी वीडियोज़ इस तरह के प्रोग्राम तुहाडे रूबरू करते रहांगे। उदों तक लई नासिर ढिल्लों पंजाबी लहर की सारी टीम नूं इजाज़त दिओ। मैं शुक्रिया अदा करदा जिहड़ा आप चैनल है
ਔਰ ਇਹ ਬਹੁਤ ਅੱਛੀ ਬਾਤ ਆਪਣੇ ਬਜ਼ੁਰਗਾਂ ਦਾ ਯਾਦ ਕਰਨਾ ਅੱਲਾ ਦਾ ਹੁਕਮ ਹੈ। ਬਹੁਤ ਸ਼ੁਕਰੀਆ ਆਪਣੇ ਬਜ਼ੁਰਗਾਂ ਨੂੰ ਬਹੁਤ ਨਾ ਭੁੱਲੋ। ਸ਼ੁਕਰੀਆ। ਰੱਬ ਰੱਖਾ ਸਾਰੇ ਦੋਸਤਾਂ ਦਾ।